ਰਸ਼ੀਅਨ ਪ੍ਰੈਜ਼ੀਡੈਂਟ ਬਾਰੇ ਪੁੱਛਿਆ ਗਿਆ ਤਾਂ ਜੋ ਬਾਈਡਨ ਨੇ ਕਿਹਾ ਹੀ ਇਜ਼ ਅ ਕਿਲਰ। 1999 'ਚ ਜਦੋਂ ਸੋਵੀਅਤ ਯੂਨੀਅਨ ਡਿਸਇੰਟੈਗਰੇਟ ਹੋ ਜਾਂਦਾ 15 ਟੁਕੜਿਆਂ 'ਚ, ਤਾਂ ਰਸ਼ੀਆ ਤਾਂ ਥਰਡ ਰੇਟ ਪਾਵਰ ਬਣ ਕੇ ਖੜਾ ਹੋ ਗਿਆ ਸੀ, ਕਿਉਂਕਿ ਉਹਨਾਂ ਦੇ ਪੱਲੇ ਵੀ ਕੁਛ ਨਹੀਂ ਸੀ ਔਰ ਅਮਰੀਕਾ ਨੇ ਸਮਝਿਆ ਕਿ ਭਾਈ ਅਸੀਂ ਢਾਹ ਲਿਆ। ਲੇਕਿਨ ਕਈ ਵਾਰ ਇਹ ਹੁੰਦਾ ਵੀ ਜਦੋਂ ਕਿਸੇ ਵੀ ਮੁਲਕ ਨੂੰ ਕੋਈ ਨੈਸ਼ਨਲਿਸਟ ਸੋਚ ਵਾਲਾ ਲੀਡਰ ਮਿਲਦਾ ਜੋ ਵਾਪਸ ਖੜਾ ਕਰ ਦਿੰਦਾ। ਉਹਦੇ ਲਈ ਵੀ ਅਮਰੀਕਾ ਦੀਆਂ ਆਪਣੀਆਂ ਨੀਤੀਆਂ ਜ਼ਿੰਮੇਵਾਰ ਨੇ, ਕਿਉਂਕਿ ਜੇ ਇਹਨਾਂ ਨੇ 2003 ਦੇ ਵਿੱਚ ਜੂਨੀਅਰ ਬੁਸ਼ ਦੇ ਵੇਲੇ ਇਰਾਕ ਦੇ ਉੱਤੇ ਜਾ ਕੇ ਹੱਲਾ ਬੋਲਿਆ, ਨਤੀਜਾ ਆਇਲ ਪ੍ਰਾਈਸਿਸ ਕਿੱਥੇ ਚਲੇ ਗਏ। ਔਰ ਰਸ਼ੀਆ ਜਿਹੜਾ ਉਹ ਸਾਊਦੀ ਅਰੇਬੀਆ ਤੋਂ ਬਾਅਦ ਦੂਸਰਾ ਵੱਡਾ ਆਇਲ ਐਕਸਪੋਰਟਰ ਹੈ, ਉਹਦਾ ਵੀ ਉਹਦੀ ਇਕਨੋਮੀ ਨੂੰ ਫਾਇਦਾ ਪਹੁੰਚਿਆ ਕਿ ਰਸ਼ੀਆ ਇਕਨੋਮਿਕਲੀ ਵੀ ਰੀਐਮਰਜ ਹੋਇਆ ਐਜ਼ ਏ ਪਾਵਰ। ਉਹਨਾਂ ਨੇ ਆਪਣਾ ਨਿਊਕਲੀਅਰ ਔਰ ਦੂਸਰੇ ਹਥਿਆਰ ਵੀ ਅਪ ਟੂ ਦਾ ਮਾਰਕ ਕੀਤੇ। ਰਸ਼ੀਆ ਇਕੱਲਾ ਆਪਣੇ ਹੀ ਨਹੀਂ ਪੈਰਾਂ 'ਤੇ ਖਲੋਤਾ, ਉਹ ਅਮਰੀਕਾ ਦੀ ਪੋਲੀਟਿਕਸ ਨੂੰ ਵੀ ਪ੍ਰਭਾਵਿਤ ਕਰ ਰਿਹਾ। ਰਸ਼ੀਆ ਨੇ ਪਾਕਿਸਤਾਨ ਵੱਲ ਵੀ ਦੋਸਤੀ ਦੇ ਕਦਮ ਵਧਾਏ। ਇਸੇ ਤਰ੍ਹਾਂ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਸੀ ਉਹਨਾਂ ਦੇ ਨਾਲ ਵੀ ਆਪਣਾ ਜਿਹੜਾ ਉਹ ਹਿਸਾਬ ਕਿਤਾਬ ਸਿੱਧਾ ਕੀਤਾ। ਚਾਈਨਾ ਦੇ ਨਾਲ ਬਹੁਤ ਕਰੀਬ ਆਇਆ, ਕ੍ਰੀਮੀਆ ਨੂੰ ਉਹਨੇ ਆਲਮੋਸਟ ਰੈਫਰੈਂਡਮ ਦਾ ਬਹਾਨਾ ਕਰਕੇ ਅਨੈਕਸ ਕਰ ਲਿਆ। ਯੂਕਰੇਨ ਜਿਸ ਦੇ ਉੱਤੇ ਪੂਰਾ ਦਬਾਅ ਬਣਾਇਆ ਹੋਇਆ, ਰਸ਼ੀਅਨ, ਚਾਈਨੀਜ਼, ਇਹ ਸਾਰੀ ਔਰ ਉਹਦੇ ਨਾਲ ਪਾਕਿਸਤਾਨ ਔਰ ਉੱਥੇ ਗੁਆਂਢ ਦੇ ਵਿੱਚ ਹੋ ਰਹੀਆਂ ਜਿਹੜੀਆਂ ਸਾਰੀਆਂ ਹੀ ਐਕਟੀਵਿਟੀਜ਼ ਨੇ, ਇਹ ਖਾਲਿਸਤਾਨ ਦੀ ਆਜ਼ਾਦੀ ਵੀ, ਕਸ਼ਮੀਰ ਦੀ ਆਜ਼ਾਦੀ ਵੀ ਉਹਨਾਂ ਦੇ ਲਈ ਕਿਤੇ ਨਾ ਕਿਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਰਾਹ ਪੱਧਰਾ ਕਰ ਰਹੀਆਂ ਨੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਤੇ ਰੂਸ ਦੇ ਹਵਾਲੇ ਨਾਲ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਅਤੇ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ 16 ਜੂਨ ਨੂੰ ਜਨੇਵਾ, ਸਵਿਟਜ਼ਰਲੈਂਡ ਵਿੱਚ ਇੱਕ ਦੂਸਰੇ ਨੂੰ ਮਿਲਣ ਜਾ ਰਹੇ ਹਨ। ਇਹ ਮੀਟਿੰਗ ਕਾਫੀ ਇੰਪੋਰਟੈਂਟ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਦੋਵੇਂ ਪ੍ਰਧਾਨਾਂ ਨੇ ਇੱਕ ਦੂਸਰੇ ਪ੍ਰਤੀ ਸਖਤ ਅਲਫਾਜ਼ ਜਿਹੜੇ ਸੀ ਉਹ ਵਰਤੇ ਹੋਏ ਹਨ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਪੁਤਿਨ ਨੂੰ ਕਿਲਰ ਯਾਨੀ ਕਿ ਕਾਤਲ ਕਹਿ ਕੇ ਸੰਬੋਧਨ ਕੀਤਾ ਸੀ, ਜਦੋਂ ਕਿ ਪੁਤਿਨ ਨੇ ਕਿਹਾ ਸੀ ਕਿ ਜਿਹੜਾ ਵੀ ਰੂਸ ਵੱਲ ਕੈਰੀ ਅੱਖ ਕਰਕੇ ਵੇਖੇਗਾ ਰੂਸ ਉਸਦੇ ਦੰਦ ਬਾਹਰ ਕੱਢ ਦੇਵੇਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਬਾਹਰ ਦੰਦ ਕੱਢ ਦੇਣ ਬਾਰੇ? ਦੇਖੋ, ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਵੀ, ਜੀਓ ਪੋਲੀਟਿਕਸ ਦੇ ਵਿੱਚ ਵੀ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਮਿਡਲ ਈਸਟ ਦੇ ਹਵਾਲੇ ਨਾਲ ਗੱਲ ਕੀਤੀ, ਜੋ ਕੁਛ 11 ਦਿਨ ਉੱਥੇ ਵਾਪਰਿਆ ਗਾਜ਼ਾ ਦੇ ਵਿੱਚ, ਈਸਟ ਜੈਰੂਸ਼ਲਮ 'ਚ, ਇਹ ਅਮਰੀਕਾ ਦੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਦੋਂ ਆਪਣਾ ਪਹਿਲਾ ਪਾਲਿਸੀ ਪੇਪਰ 100 ਡੇਜ਼ ਕੰਪਲੀਸ਼ਨ 'ਤੇ ਜਾਰੀ ਕੀਤਾ ਸੀ ਤਾਂ ਇਹਨਾਂ ਦੇ ਚਿੱਤ ਚੇਤੇ 'ਚ ਵੀ ਨਹੀਂ ਸੀ ਕਿ ਮਿਡਲ ਈਸਟ ਇੱਕ ਵਾਰ ਫੇਰ ਫੁੱਲ ਫਲੈਜਡ ਸੈਂਟਰ ਬਣੇਗਾ, ਧਿਆਨ ਦਾ ਫੋਕਸ ਬਣੇਗਾ, ਕਿਉਂਕਿ ਇਹਨਾਂ ਨੇ ਤਾਂ ਹੈਂਡਸ ਵਾਸ਼ ਕਰ ਲਏ ਸੀ ਕਿ ਭਾਈ ਹੋ ਗਿਆ, ਅਬਰਾਹਮੈਨਿਕ ਡੀਲਸ ਬਣਾ ਦਿੱਤੀਆਂ ਉਹਨਾਂ ਨੂੰ। ਸਾਊਦੀ ਅਰੇਬੀਆ ਔਰ UAE ਨੇ ਵੀ ਆਪਣਾ 에ਅਰ ਸਪੇਸ ਯੂਜ਼ ਕਰਨ ਲਈ ਇਜ਼ਰਾਈਲ ਨੂੰ ਦੇ ਦਿੱਤਾ ਮੌਕਾ। ਮੋਰਾਕੋ, ਸੁਡਾਨ, ਇਹ ਸਾਰਿਆਂ ਦੇ ਨਾਲ ਵੀ ਡੀਲ ਹੋ ਗਈ। ਔਰ ਉਸ ਤੋਂ ਪਹਿਲਾਂ ਹੀ ਇਜ਼ਰਾਈਲ ਨੇ ਇਜਿਪਟ ਦੇ ਨਾਲ ਔਰ ਸੀਰੀਆ ਦੇ ਨਾਲ ਔਰ ਈਵਨ ਜਾਰਡਨ ਦੇ ਨਾਲ ਮਾਮਲੇ ਤੈਅ ਕੀਤੇ ਹੀ ਹੋਏ ਨੇ। ਸੋ ਉਹਨਾਂ ਨੂੰ ਲੱਗਾ ਕਿ ਵੀ ਇਹ ਪਾਰਟ ਓਵਰ ਹੈ ਔਰ ਉਹ ਪੂਰੀ ਤਾਕਤ ਦੇ ਨਾਲ ਜਿਹੜਾ ਹੈ ਉਹ ਚਾਈਨਾ ਸੈਂਟਰਿਕ ਪਾਲਿਸੀ ਬਣਾ ਕੇ, ਜਿਵੇਂ ਉਹਨਾਂ ਨੇ ਕੁਆਡ ਦੀ ਮੀਟਿੰਗ, ਵਰਚੁਅਲ ਮੀਟਿੰਗ, ਹਾਲਾਂ 8 ਸਾਲ ਤੋਂ ਕੁਆਡ ਦਾ ਕਾਨਸੈਪਟ ਚੱਲ ਰਿਹਾ ਸੀ, ਪਰ ਬਾਈਡਨ ਨੇ ਜਿਵੇਂ ਇੰਡੀਆ ਨੂੰ, ਜਾਪਾਨ ਨੂੰ, ਆਸਟ੍ਰੇਲੀਆ ਨੂੰ ਔਰ ਆਪਣੇ ਉਹਨਾਂ ਦੇ ਜਹਾਜ਼ ਕਦੇ ਸਾਊਥ ਚਾਈਨਾ ਸੀ 'ਚ, ਕਦੇ ਜੁਆਇੰਟ ਮਿਲਟਰੀ ਐਕਸਰਸਾਈਜ਼ਸ, ਵਾਰ ਗੇਮਸ, ਉੱਥੇ ਅੰਡੇਮਾਨ ਨਿਕੋਬਾਰ ਤੱਕ ਪਹੁੰਚ ਗਏ। ਇਹ ਸਾਰਾ ਚੱਲ ਰਿਹਾ ਸੀ ਔਰ ਦੁਨੀਆ 'ਚ ਇਹ ਸੀ ਕਿ ਭਾਈ ਹੁਣ ਜਿਹੜੀਆਂ ਦੋਨੋਂ ਹੀ ਸੁਪਰ ਪਾਵਰਸ, ਇੱਕ ਆਲਰੇਡੀ ਅਮਰੀਕਾ ਤਾਂ ਹੈ ਹੀ ਹੈ, ਚਾਈਨਾ ਆਲਰੇਡੀ $15 ਟ੍ਰਿਲੀਅਨ ਦੀ ਇਕੋਨਮੀ ਦੇ ਨਾਲ ਦੂਸਰੀ ਵੱਡੀ ਇਕੋਨਮੀ ਅਮਰੀਕਾ ਤੋਂ ਬਾਅਦ, ਔਰ ਮਿਲੀਟੈਰੀਲੀ ਜਿਹੜੇ ਮੂਨਸ ਤੋਂ ਲੈ ਕੇ ਮਾਰਸ ਤੱਕ ਸਪੇਸ ਦੇ ਵਿੱਚ ਵੀ, ਔਰ ਉਹ ਪੂਰੇ ਇੱਕ ਚੈਲੰਜ ਬਣੇ ਹੋਏ ਨੇ। ਔਰ ਇਸ ਕਰੋਨਾ ਵਾਇਰਸ ਦੇ ਇਸ ਦੇ ਚਲਦਿਆਂ ਚੀਨ ਨੇ ਜਿਵੇਂ ਕੰਟਰੋਲ ਕੀਤਾ, ਇਕੋਨਮੀ ਉਹਨਾਂ ਦੀ ਹੋਰ ਵੀ ਸਟਰੋਂਗ ਹੋ ਕੇ ਨਿਕਲੀ। 20% ਦੇ ਨੇੜੇ ਤੇੜੇ ਉਹਨਾਂ ਦੀ ਗਰੋਥ ਰੇਟ ਇੱਕ ਸਾਲ 'ਚ ਪਿਛਲੇ ਦੇ ਕੰਪੈਰੀਜ਼ਨ 'ਚ ਹੋਈ। ਹੁਣ ਇਹ ਸਾਰੇ 'ਚ ਜਦੋਂ ਮੈਂ ਕਿਹਾ ਕਿ ਵੀ ਇਹ ਕਿਵੇਂ ਪੋਲੀਟਿਕਸ ਔਰ ਜੀਓ ਪੋਲੀਟਿਕਸ ਮਰਕਿਊਰੀਅਲ ਹੈ, ਮਿਡਲ ਈਸਟ ਨੇ ਇੱਕਦਮ ਧਿਆਨ ਬਦਲਿਆ
ਹਾਲਾਂ ਜਦੋਂ ਇਹ ਚੱਲ ਵੀ ਰਿਹਾ ਸੀ ਅਮਰੀਕਾ ਔਰ ਚੀਨ ਦਾ ਆਪਸੀ ਇਸ ਕੰਪੀਟੀਸ਼ਨ ਲਾਈਨ, ਉਦੋਂ ਵੀ ਰਸ਼ੀਆ ਔਰ ਚਾਈਨਾ, ਜਿਵੇਂ ਪਿਛਲੇ ਪੀਰੀਅਡ ਦੇ ਵਿੱਚ ਜਿਸ ਰਸ਼ੀਆ ਨੂੰ ਜਿਹੜਾ ਕਦੇ ਸੋਵੀਅਤ ਯੂਨੀਅਨ ਸੀ 1999 ਤੱਕ ਪਹੁੰਚਦਿਆਂ ਅਮਰੀਕਾ ਨੇ ਜਿਵੇਂ ਅਫਗਾਨਿਸਤਾਨ ਦੀ ਬੈਟਲ ਗਰਾਊਂਡ ਨੂੰ ਯੂਜ਼ ਕਰਕੇ ਪਾਕਿਸਤਾਨ ਨੂੰ ਐਜ਼ ਏ ਫਰੰਟ ਫਾਈਟਿੰਗ ਸਟੇਟ, ਪਰ ਕਾਨਸੈਪਟ ਜਿਹੜਾ ਹੈ ਉਹ ਇਸਲਾਮਿਕ ਜਿਹਾਦ ਦਾ ਔਰ ਮੁਜਾਹਿਦੀਨ ਹੋਲੀ ਵਾਰੀਅਰਸ ਇਹ ਕਹਿ ਕੇ, ਕਿਉਂਕਿ ਸੋਵੀਅਤ ਯੂਨੀਅਨ ਦੇ ਖਿਲਾਫ ਅਫਗਾਨਿਸਤਾਨ ਦੀ ਜੰਗ ਦੇ ਵਿੱਚ ਇਕੱਲੇ ਅਫਗਾਨ ਨਹੀਂ ਲੜੇ ਹੈ, ਦੁਨੀਆ ਭਰ ਦੇ ਮੁਸਲਮਾਨ ਜਿਹੜੇ ਮਜ਼ਹਬ ਦੇ ਵਿੱਚ ਯਕੀਨ ਰੱਖਣ ਵਾਲੇ, ਜਿਹਾਦ 'ਚ ਯਕੀਨ ਰੱਖਣ ਵਾਲੇ, ਕਿਉਂਕਿ ਅਮਰੀਕਾ ਨੇ ਆਪਣੇ ਪ੍ਰੋਪੇਗੈਂਡਾ ਤੰਤਰ ਨਾਲ ਵੀ ਇਸ ਕਿਸਮ ਦਾ ਉਹਨੂੰ ਬਣਾ ਦਿੱਤਾ ਸੀ ਕਿ ਇਹ ਹੋਲੀ ਵਾਰ ਹੈ। ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਉਹਨਾਂ ਨੂੰ ਦਹਿਸ਼ਤਗਰਦ ਬਣਾ ਦਿੱਤਾ ਹੈ ਜਾਂ ਉਸ ਨੂੰ ਇਸਲਾਮਿਕ ਫੰਡਾਮੈਂਟਲਿਜ਼ਮ ਦੇ ਨਾਲ ਜੋੜਿਆ, ਪਰ ਕਦੇ ਹਿਸਟਰੀ ਤਾਂ ਇਹ ਜ਼ਰੂਰ ਪੁੱਛੇਗੀ ਕਿ ਮੁਜਾਹਿਦੀਨ ਔਰ ਜਿਹਨੂੰ ਅੱਜ ਫੰਡਾਮੈਂਟਲਿਜ਼ਮ ਕਹਿ ਕੇ ਇਸਲਾਮ ਜਾਂ ਮਜ਼ਹਬ ਨੂੰ ਬਦਨਾਮ ਕੀਤਾ ਜਾਂਦਾ ਹੈ, ਇਹਦੀ ਕਾਢ ਕਿਹਨੇ ਕੱਢੀ ਸੀ ਔਰ ਕਿਹਨੇ ਇਸਤੇਮਾਲ ਕੀਤਾ। ਸੋ ਇਹ ਸਾਰੇ ਨੂੰ ਇਹਨਾਂ ਨੇ ਸਮੇਟ ਦਿੱਤਾ, ਕਿਉਂਕਿ ਟਰੰਪ ਨੇ ਵੀ ਜਾਂਦੇ ਜਾਂਦੇ ਜਿਹੜਾ ਫੈਬਰੂਰੀ 2020 ਦੇ ਵਿੱਚ ਡੀਲ ਕੀਤੀ ਤਾਲਿਬਾਨ ਦੇ ਨਾਲ ਦੋਹਾ ਦੇ ਵਿੱਚ, ਔਰ ਘੱਟੋ ਘੱਟ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਉਸ 'ਤੇ ਹੀ ਲਾਈਨ ਲਈ ਕਿ ਜੀ ਇਹਨਾਂ ਨੇ 1 ਮਈ ਜਿਹੜੀ ਡੈਡਲਾਈਨ ਸੀ ਉਸ ਸਮਝੌਤੇ ਦੀ ਅਮਰੀਕਨ ਔਰ ਨੈਟੋ ਫੌਜਾਂ ਵਿਦਡਰਾ ਕਰਨ ਦੀ, ਉਹਨੂੰ ਵਧਾ ਕੇ 9/11 ਤੱਕ ਕਰ ਦਿੱਤਾ, ਲੇਕਿਨ ਉਸ ਕਮਿਟਮੈਂਟ ਨੂੰ ਰੱਖਿਆ। ਸੋ ਉੱਧਰੋਂ ਵੀ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਜਿਹੜਾ ਉਹ ਫਾਰਗ ਹੋ ਗਏ ਔਰ ਚੀਨ ਵੱਲ ਜਿਹੜਾ ਸਾਰਾ ਧਿਆਨ ਹੋਏਗਾ, ਪਰ ਚੀਨ ਨੇ ਆਪਣੇ ਕਾਰਡ ਬੜੀ ਵਿਜ਼ਡਮ ਦੇ ਨਾਲ ਖੇਲੇ। ਪਹਿਲਾਂ ਤਾਂ ਉਹਨਾਂ ਨੇ ਜਿਹੜਾ ਕੁਆਡ ਦੇ ਮਾਮਲੇ 'ਚ ਅੱਗੇ ਖੜਾ ਕਰਕੇ ਇੰਡੀਆ, ਜਿਸ ਨੂੰ ਟਰੰਪ ਦੇ ਪੀਰੀਅਡ ਤੋਂ ਹੀ ਪੂਰੀ ਜਿਹੜੀ ਹੈ ਸ਼ਹਿ ਸੀ, ਉਹਨੂੰ ਉਹਨਾਂ ਨੇ ਜ਼ਰਾ ਜਿਹਨੂੰ ਕਹਿੰਦੇ ਨੇ ਉਹਦਾ ਦਿਮਾਗ ਟਿਕਾਣੇ ਲਿਆਂਦਾ। ਉਹ ਬੇਸ਼ੱਕ 2017-18 ਪੀਰੀਅਡ ਡੋਕਲਾਮ ਕ੍ਰਾਈਸਿਸ ਸੀ ਜਾਂ 2020 ਦੇ ਵਿੱਚ ਫਿਰ ਉਹ ਗਲਵਾਨ ਵੈਲੀ ਹੋਏ ਜਾਂ ਈਸਟਰਨ ਲੱਦਾਖ ਦੇ ਬਾਕੀ ਸੈਕਟਰਸ ਦੇ ਵਿੱਚ ਹੋਏ, ਔਰ ਉਹ ਤਾਂ ਉਹਨਾਂ ਨੇ ਟਿਕਾਣੇ ਲਿਆਂਦਾ। ਦੂਸਰੇ ਪਾਸੇ ਚੀਨ ਔਰ ਰੂਸ, ਕਿਉਂਕਿ ਰਸ਼ੀਆ 1999 'ਚ ਜਦੋਂ ਸੋਵੀਅਤ ਯੂਨੀਅਨ ਡਿਸਇੰਟੈਗਰੇਟ ਹੋ ਜਾਂਦਾ 15 ਟੁਕੜਿਆਂ 'ਚ, ਤਾਂ ਰਸ਼ੀਆ ਤਾਂ ਥਰਡ ਰੇਟ ਪਾਵਰ ਬਣ ਕੇ ਖੜਾ ਹੋ ਗਿਆ ਸੀ, ਕਿਉਂਕਿ ਉਹਨਾਂ ਦੇ ਪੱਲੇ ਵੀ ਕੁਛ ਨਹੀਂ ਸੀ ਔਰ ਅਮਰੀਕਾ ਨੇ ਸਮਝਿਆ ਕਿ ਭਾਈ ਅਸੀਂ ਢਾਹ ਲਿਆ। ਲੇਕਿਨ ਕਈ ਵਾਰ ਇਹ ਹੁੰਦਾ ਵੀ ਜਦੋਂ ਕਿਸੇ ਵੀ ਮੁਲਕ ਨੂੰ ਕੋਈ ਨੈਸ਼ਨਲਿਸਟ ਸੋਚ ਵਾਲਾ ਲੀਡਰ ਮਿਲਦਾ ਤੇ ਉਹ ਵਾਪਸ ਖੜਾ ਕਰ ਦਿੰਦਾ। ਇਹ ਬੇਸ਼ੱਕ ਪੁਤਿਨ ਦੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਹਾਂ, ਇਹ ਬੜਾ ਡਰੈਡਿਡ ਔਰ ਕਿਉਂਕਿ KGB ਨੂੰ ਵੀ ਇਹ ਹੈਡ ਕਰਦਾ ਰਿਹਾ ਔਰ ਫੌਕਸ ਲਾਈਕ ਤਾਂ ਹੈ ਹੀ ਹੈ। ਜੇ ਤੁਸੀਂ ਇਹਦਾ ਪੁਤਿਨ ਦਾ ਪਿਛਲਾ ਕਰੀਅਰ ਵੀ ਦੇਖੋ ਤਾਂ ਉਹਨੂੰ ਬੰਦੇ ਮਾਰਨ, ਉਡਾਣ, ਨੇਸ਼ਨ ਉਡਾਣ ਮਾਰਨ ਦੇ ਵਿੱਚ ਉਹ ਲੱਗਦਾ ਨਹੀਂ ਹੁੰਦਾ ਵੀ ਉਹਦੇ ਕੋਈ ਦਿਲ 'ਚ ਗਿਲਟ ਤਾਂ ਦੂਰ ਦੀ ਗੱਲ, ਉਹਦੀ ਤੁਹਾਨੂੰ ਚਿਹਰੇ 'ਤੇ ਵੀ ਬਾਡੀ ਤੋਂ ਵੀ ਨਜ਼ਰ ਨਹੀਂ ਆ ਰਿਹਾ ਹੁੰਦਾ। ਲੇਕਿਨ ਜੇ ਰਸ਼ੀਆ ਦੇ ਆਪਣੇ ਨੈਸ਼ਨਲਿਸਟਿਕ ਪੱਖ ਤੋਂ ਦੇਖੋ ਕੱਲ੍ਹ ਨੂੰ ਕਿੱਥੇ ਲੀਡ ਕਰਕੇ ਲਿਜਾਏਗਾ ਇਹ ਤਾਂ ਵੱਖਰੀ ਗੱਲ ਹੈ, ਪਰ ਉਹਨੇ ਰਸ਼ੀਆ ਦੀ ਇਕੋਨਮੀ ਨੂੰ ਵਾਪਸ ਖੜਾ ਕੀਤਾ। ਉਹਦੇ ਲਈ ਵੀ ਅਮਰੀਕਾ ਦੀਆਂ ਆਪਣੀਆਂ ਨੀਤੀਆਂ ਜ਼ਿੰਮੇਵਾਰ ਨੇ, ਕਿਉਂਕਿ ਜੇ ਇਹਨਾਂ ਨੇ 2003 ਦੇ ਵਿੱਚ ਜੂਨੀਅਰ ਬੁਸ਼ ਦੇ ਵੇਲੇ ਇਰਾਕ ਦੇ ਉੱਤੇ ਜਾ ਕੇ ਹੱਲਾ ਬੋਲਿਆ, ਨਤੀਜਾ ਆਇਲ ਪ੍ਰਾਈਸਿਸ ਕਿੱਥੇ ਚਲੇ ਗਏ ਔਰ ਰਸ਼ੀਆ ਜਿਹੜਾ ਉਹ ਸਾਊਦੀ ਅਰੇਬੀਆ ਤੋਂ ਬਾਅਦ ਦੂਸਰਾ ਵੱਡਾ ਆਇਲ ਐਕਸਪੋਰਟਰ ਹੈ, ਉਹਦਾ ਵੀ ਉਹਦੀ ਇਕੋਨਮੀ ਨੂੰ ਫਾਇਦਾ ਪਹੁੰਚਿਆ। ਔਰ ਪੁਤਿਨ ਨੇ ਹੌਲੀ ਹੌਲੀ ਜਿਹੜੇ ਹੈ ਆਪਣਾ ਜਿਹਨੂੰ ਕਹਿੰਦੇ ਨੇ ਕਿ ਬਿਲਡਿੰਗ ਬਲੌਕਸ ਉਹ ਸਾਰੇ ਵਾਪਸ ਖੜੇ ਕੀਤੇ। ਹਾਲਾਂ ਉਹਦਾ ਟਰਸਟਡ ਅਲਾਈ ਭਾਰਤ ਜਿਹੜਾ ਉਹ ਨਿਕਲ ਕੇ ਅਮਰੀਕਾ ਦੀ ਕੱਛ 'ਚ ਵੜ ਗਿਆ, ਪਰ ਇਨ ਦਾ ਮੀਨ ਟਾਈਮ ਰਸ਼ੀਆ ਨੇ ਪਾਕਿਸਤਾਨ ਵੱਲ ਵੀ ਦੋਸਤੀ ਦੇ ਕਦਮ ਵਧਾਏ। ਇਸੇ ਤਰ੍ਹਾਂ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਸੀ ਉਹਨਾਂ ਦੇ ਨਾਲ ਵੀ ਆਪਣਾ ਜਿਹੜਾ ਉਹ ਹਿਸਾਬ ਕਿਤਾਬ ਸਿੱਧਾ ਕੀਤਾ। ਚਾਈਨਾ ਦੇ ਨਾਲ ਬਹੁਤ ਕਰੀਬ ਆਇਆ, ਜੁਆਇੰਟ ਮਿਲਟਰੀ ਪੈਰੇਡਸ ਔਰ ਇਸ ਸਾਰੇ ਦੇ ਨਾਲ ਕਿਉਂਕਿ ਰਸ਼ੀਆ ਨੂੰ ਇਹ ਲੱਗਾ ਕਿ ਵੀ ਇਹ ਅਮਰੀਕਾ ਜਿਹੜਾ ਹੈ ਉਹਨੂੰ ਤਾਂ ਜੋ ਧਰਾਸ਼ਾਹੀ ਕੀਤਾ ਹੀ ਸੋਵੀਅਤ ਯੂਨੀਅਨ ਨੂੰ, ਕਿ ਵੀ ਇਹ ਸਾਡੀ ਨੀਤੀ ਨੂੰ ਫਿਰ ਇਸੇ ਹੀ ਅਸੀਂ ਜੇ ਉਹਨਾਂ ਦੀ ਨੀਤੀ ਦਾ ਪੁਤਿਨ ਦਾ ਹਿੱਸਾ ਦੇਖੀਏ ਕਿ ਜਿਹੜੇ ਰਸ਼ੀਆ ਦੇ ਗੁਆਂਢ ਦੇ ਵਿੱਚ ਜਿਨ੍ਹਾਂ ਨੂੰ ਖੜੇ ਕਰਕੇ ਅਲਟੀਮੇਟਲੀ ਅਮਰੀਕਾ ਜਾਂ ਵੈਸਟਰਨ ਪਾਵਰਸ ਆਪਣੇ ਹਿੱਤਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਜਾਂ ਸੀ, ਉਹਨਾਂ ਨੂੰ ਜਿਵੇਂ ਕ੍ਰੀਮੀਆ ਨੂੰ ਉਹਨੇ ਆਲਮੋਸਟ ਰੈਫਰੈਂਡਮ ਦਾ ਬਹਾਨਾ ਕਰਕੇ ਅਨੈਕਸ ਕਰ ਲਿਆ। ਯੂਕਰੇਨ
ਜਿਸ ਦੇ ਉੱਤੇ ਪੂਰਾ ਦਬਾਅ ਬਣਾਇਆ ਹੋਇਆ ਔਰ ਇਸ ਦਬਾਅ ਇਸ ਹੱਦ ਤੱਕ ਹੈ। ਹਾਲਾਂਕਿ ਹੁਣ ਮਿਡਲ ਈਸਟ ਦੇ ਮਾਮਲੇ 'ਚ ਗਾਜ਼ਾ ਵਾਲੇ ਕ੍ਰਾਈਸਿਸ 11 ਦਿਨਾਂ ਦੇ ਟਰਕੀ ਔਰ ਰਸ਼ੀਆ ਇੱਕ ਪੇਜ ਦੇ ਉੱਤੇ ਸੀ, ਲੇਕਿਨ ਉਹਨਾਂ ਨੇ ਟਰਕੀ ਨੂੰ ਵਾਰਨ ਕੀਤਾ ਰਸ਼ੀਆ ਨੇ ਕਿ ਵੀ ਯੂਕਰੇਨ ਦੇ ਮਾਮਲੇ 'ਚ ਇੰਟਰਫੀਅਰ ਨਾ ਕਰੋ, ਕਿਉਂਕਿ ਟਰਕੀ ਯੂਕਰੇਨ ਦੇ ਵਿੱਚ ਹਮਾਇਤ ਕਰਦਾ। ਹਾਲਾਂਕਿ ਅਰਮੀਨੀਆ ਔਰ ਅਜ਼ਰਬਾਈਜਾਨ ਦੇ ਟਕਰਾਅ ਦੇ ਵੇਲੇ ਜਿਹੜਾ ਰਸ਼ੀਆ ਔਰ ਟਰਕੀ ਦੋਨੋਂ ਹੀ ਇੱਕ ਪੇਜ ਤੇ ਸੀ, ਅਜ਼ਰਬਾਈਜਾਨ ਨੂੰ ਸਪੋਰਟ ਕਰ ਰਹੇ ਸੀ। ਸੋ ਬਹੁਤ ਸਾਰੀਆਂ ਥਾਵਾਂ ਤੇ ਜਿਹੜੀ ਜੀਓ ਪੋਲੀਟਿਕਸ ਦੇ ਵਿੱਚ ਫਰੈਂਡਸ ਐਂਡ ਫੋਜ਼ ਨੇ ਕਈ ਥਾਂ ਤੇ ਡਿਫਰੈਂਟ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਇਕਨੋਮਿਕਲੀ ਵੀ ਰੀ-ਐਮਰਜ ਹੋਇਆ ਐਜ਼ ਏ ਪਾਵਰ। ਉਹਨਾਂ ਨੇ ਆਪਣਾ ਨਿਊਕਲੀਅਰ ਔਰ ਦੂਸਰੇ ਹਥਿਆਰ ਵੀ ਅਪ ਟੂ ਦਾ ਮਾਰਕ ਕੀਤੇ ਸਪੇਸ ਦੇ ਵਿੱਚ ਵੀ, ਔਰ ਜਿਹੜੀ ਚਾਈਨਾ ਦੇ ਨਾਲ ਉਸ ਦੀ ਸਾਂਝ ਹੈ ਉਸ ਸਾਰੇ ਦਾ ਨਤੀਜਾ। ਔਰ ਰਸ਼ੀਆ ਇਨਫਲੂਐਂਸ ਰਸ਼ੀਅਨ ਕੀ ਹੈ ਸਾਨੂੰ ਨਹੀਂ ਪਤਾ ਵੀ ਇਹ ਕਿੰਨਾ ਕੁ ਠੀਕ ਹੈ, ਲੇਕਿਨ ਟਰੰਪ ਦੇ ਪਹਿਲੇ ਜਿਹੜਾ ਦੂਸਰਾ ਟਰਮ ਤਾਂ ਉਹਨੇ ਲੂਜ਼ ਕੀਤੀ, ਪਹਿਲੀ ਟਰਮ ਦੇ ਵੇਲੇ ਇਹ ਆਇਆ ਵੀ ਕਿਵੇਂ ਉਹਨਾਂ ਨੇ ਅਮਰੀਕਨ ਇਲੈਕਸ਼ਨ ਸਿਸਟਮ ਨੂੰ ਪ੍ਰਭਾਵਿਤ ਕੀਤਾ, ਕਿਵੇਂ ਹਿਲਰੀ ਕਲਿੰਟਨ ਦੇ ਖਿਲਾਫ ਜਾਣਕਾਰੀ ਉਹ ਟਰੰਪ ਟੀਮ ਦੇ ਵਿੱਚ ਕੌਣ ਉਹਨਾਂ ਦੇ ਨਾਲ ਸੀ ਕੌਣ ਨਹੀਂ ਸੀ, ਇਹ ਵੱਖਰੀ ਕਹਾਣੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਅਨ ਇੰਟਰਫੀਅਰੈਂਸ ਜਿਹੜੀ ਹੈ ਉਹ ਅਮਰੀਕਾ ਦੇ ਅੰਦਰੂਨੀ ਸਿਸਟਮ 'ਚ ਵੀ ਹੋਈ। ਇਹ ਵੀ ਗੱਲ ਸਾਹਮਣੇ ਆ ਗਈ ਕਿ ਰਸ਼ੀਆ ਇਕੱਲਾ ਆਪਣੇ ਹੀ ਨਹੀਂ ਪੈਰਾਂ 'ਤੇ ਖਲੋਤਾ, ਉਹ ਅਮਰੀਕਾ ਦੀ ਪੋਲੀਟਿਕਸ ਨੂੰ ਵੀ ਪ੍ਰਭਾਵਿਤ ਕਰ ਰਿਹਾ। ਔਰ ਚੀਨ ਦੇ ਨਾਲ ਉਸ ਦਾ ਆਉਣਾ ਅਮਰੀਕਾ ਨੂੰ ਇਹ ਲੱਗਾ ਕਿ ਵੀ ਇਹ ਜੋ ਪਾਰਟ ਚੱਲ ਰਿਹਾ ਹੈ ਇਹ ਤਾਂ ਬਹੁਤ ਦੋਨੋਂ ਨੇੜੇ ਆ ਕੇ ਇਕੱਠੇ ਹੋ ਕੇ ਇਹ ਨੁਕਸਾਨ ਕਰਨਗੇ। ਫਿਰ ਇਹ ਵੀ ਇੱਕ ਕਿਉਂਕਿ ਡੈਮੋਕ੍ਰੈਟਾਂ ਦੇ ਵਿੱਚ ਇੱਕ ਡੀਪ ਇਨ ਗੱਲ ਹੈ ਕਿ ਹਿਲਰੀ ਕਲਿੰਟਨ ਨੂੰ ਹਰਾਉਣ ਦੇ ਵੇਲੇ ਰਸ਼ੀਆ ਨੇ ਰੋਲ ਪਲੇ ਕੀਤਾ ਹੋਇਆ। ਸੋ ਇਸ ਪੀਰੀਅਡ ਦੇ ਵਿੱਚ ਜਿਹੜੀ ਰਸ਼ੀਆ ਦੀਆਂ ਨੀਤੀਆਂ ਖਾਸ ਤੌਰ 'ਤੇ ਅਸੀਂ ਕ੍ਰੀਮੀਆ ਦੇ ਹਵਾਲੇ ਨਾਲ ਔਰ ਸੈਂਕਸ਼ਨਸ ਵੀ ਲੱਗਦੀਆਂ ਰਹੀਆਂ। ਰਸ਼ੀਆ ਨੇ ਯੂਕਰੇਨ 'ਚ ਜੋ ਵੀ ਕੀਤਾ ਕਦੇ ਕ੍ਰੀਮੀਆ 'ਚ ਕੀਤਾ, ਸੈਂਕਸ਼ਨਸ ਲਾਈਆਂ। ਔਰ ਈਵਨ ਜਦੋਂ ਅਸੀਂ ਗੱਲ ਕਰ ਰਹੇ ਹਾਂ 2 ਦਿਨ ਪਹਿਲਾਂ ਬੈਲਾਰੂਸ, ਹੁਣ ਬੈਲਾਰੂਸ ਦੇ ਵਿੱਚ ਇਲੈਕਸ਼ਨਸ ਹੁੰਦੀਆਂ ਨੇ ਔਰ ਉਹਦੇ 'ਚ ਜਿਹੜੇ ਪ੍ਰੋਪਰ ਜਿਹੜੀ ਜਿੱਤ ਵਾਲੀ ਧਿਰ ਹੈ ਉਹਨੂੰ ਕਿਉਂਕਿ ਬੈਲਾਰੂਸ ਦਾ ਜਿਹੜਾ ਰੂਲਰ ਹੈ ਅਲੈਗਜ਼ੈਂਡਰ ਲੂਕਾਸ਼ੈਂਕੋ ਉਹ ਪ੍ਰੋ ਰਸ਼ੀਆ ਔਰ ਅਮਰੀਕਾ ਜਿਹੜਾ ਉਸ ਨੂੰ ਹਟਾਉਣਾ ਵੀ ਚਾਹੁੰਦਾ ਔਰ ਲੋਕ ਵੀ ਨਹੀਂ ਚਾਹੁੰਦੇ ਬੈਲਾਰੂਸ ਦੇ, ਲੇਕਿਨ ਰਸ਼ੀਆ ਨੇ ਖੁੱਲ੍ਹ ਕੇ ਮਦਦ ਕੀਤੀ, ਜਿਵੇਂ ਕ੍ਰੈਕਡਾਊਨ ਬੈਲਾਰੂਸ ਨੇ ਕੀਤਾ ਆਪਣੇ ਪ੍ਰੋਟੈਸਟਰਸ ਦੇ ਉੱਤੇ। ਔਰ ਜਿਹੜੀ ਘਟਨਾ ਪਿਛਲੇ 2 ਦਿਨਾਂ ਤੋਂ ਇੰਟਰਨੈਸ਼ਨਲ ਮੀਡੀਆ 'ਚ ਚਰਚਾ ਦਾ ਵਿਸ਼ਾ ਹੈ ਔਰ ਹੋਰ ਬਹੁਤ ਸਾਰੀਆਂ ਪਾਬੰਦੀਆਂ ਬੈਲਾਰੂਸ ਦੇ ਉੱਤੇ ਜਿਹੜੀਆਂ ਜਾਣ ਵਾਲੀਆਂ ਸਾਰੀਆਂ ਫਲਾਈਟਸ ਔਰ ਦੂਸਰੀਆਂ ਵੀ ਕੈਂਸਲ ਕਰ ਦਿੱਤੀਆਂ ਨੇ ਜਾਂ ਉਹਨਾਂ ਨੂੰ ਉੱਧਰ ਦੀ ਜਾਣ ਦੀ ਆਗਿਆ ਨਹੀਂ ਹੈ। ਉਹ ਰੀਜ਼ਨ ਬਣਿਆ ਕਿ ਭਾਈ ਕਿਵੇਂ ਇੱਕ ਡਿਸੀਡੈਂਟ ਜਰਨਲਿਸਟ ਜਿਹਨੇ ਜਦੋਂ ਇਲੈਕਸ਼ਨਸ ਬੈਲਾਰੂਸ 'ਚ ਹੋਈਆਂ ਉਹ ਨੇਬਰਿੰਗ ਜਿਹੜਾ ਲਿਥੁਆਨੀਆ ਦੇ ਵਿੱਚ ਬੈਠ ਕੇ ਜਾਂ ਦੂਸਰਾ ਉਹ ਮੋਨੀਟਰ ਵੀ ਕਰ ਰਿਹਾ ਸੀ ਔਰ ਗਾਈਡ ਵੀ ਕਰ ਰਿਹਾ ਸੀ, ਉਹ ਇੱਕ ਜਹਾਜ਼ ਸਵਾਰ ਹੋ ਕੇ ਜਿਹਨੇ ਬੈਲਾਰੂਸ 'ਚ ਨਹੀਂ ਸੀ ਜਾਣਾ ਲਿਥੁਆਨੀਆ ਜਾ ਰਿਹਾ ਸੀ ਔਰ ਕਿਵੇਂ ਜਹਾਜ਼ ਦੇ ਵਿੱਚ ਜ਼ਾਹਰ ਹੈ ਰਸ਼ੀਅਨ KGB ਉੱਥੇ ਵੀ ਐਕਟਿਵ ਹੈ, ਬੈਲਾਰੂਸ 'ਚ ਵੀ ਰਸ਼ੀਆ 'ਚ ਤਾਂ ਹੈ ਹੀ ਹੈ। ਉਹਨਾਂ ਨੇ ਇਹ ਕਹਿ ਕੇ ਕਿ ਜੀ ਹਮਾਸ ਨੇ ਬੰਬ ਥ੍ਰੈਟ ਕੀਤਾ ਇਸ ਜਹਾਜ਼ ਨੂੰ ਉਡਾਉਣ ਦਾ ਤੇ ਸਾਨੂੰ ਇਮੀਡੀਏਟਲੀ ਲੈਂਡਿੰਗ ਕਰਨੀ ਪੈਣੀ। ਉਹਦੀ ਲੈਂਡਿੰਗ ਬੈਲਾਰੂਸ ਦੇ ਵਿੱਚ ਹੀ ਕਰਵਾਈ ਔਰ ਨਤੀਜੇ ਦੇ ਤੌਰ 'ਤੇ ਇਹ ਜਿਹੜਾ ਡਿਸੀਡੈਂਟ ਜਰਨਲਿਸਟ ਸੀ ਉਸ ਨੂੰ ਬੈਲਾਰੂਸ ਵਾਲਿਆਂ ਨੇ ਔਰ ਇਹ ਪਹਿਲੀ ਵਾਰ ਹੋਇਆ। ਅੱਗੇ ਤਾਂ ਇਹ ਹੁੰਦਾ ਕਿ ਵੀ ਤੁਸੀਂ ਕਿਸੇ ਦੇ 에ਅਰ ਸਪੇਸ 'ਚੋਂ ਲੰਘ ਰਹੇ ਹੋ, ਕੋਈ ਜਿਹੜਾ ਵਾਂਟਡ ਬੰਦਾ ਹੈ ਉਹਨੂੰ ਤੁਸੀਂ ਫੜਦੇ ਹੋ ਜਾਂ ਜਹਾਜ਼ ਰੁਕਦਾ ਉੱਥੋਂ ਤੁਸੀਂ ਕਰਦੇ ਹੋ। ਹੁਣ ਇਹ ਵੀ ਹੋ ਗਿਆ ਕਿ ਵੀ ਬੇਸ਼ੱਕ ਜਿਹੜਾ ਇੱਕ ਮੁਲਕ ਦਾ ਬਾਗੀ ਹੈ ਉਹ ਜਹਾਜ਼ ਭਾਵੇਂ ਕਿਸੇ ਹੋਰ ਮੁਲਕ ਤੋਂ ਕਿਸੇ ਹੋਰ ਮੁਲਕ 'ਚ ਜਾ ਰਿਹਾ ਉਹਦੇ 'ਚ ਨਹੀਂ, ਇਸ ਬਹਾਨੇ ਨਾਲ ਉਹਨੂੰ ਉਤਰਵਾ ਲੈਣਾ। ਸੋ ਆਲਰੇਡੀ ਰਸ਼ੀਆ ਔਰ ਸਾਰਿਆਂ ਨੂੰ ਇਸ ਦੇ ਪਿੱਛੇ ਮੰਨਿਆ ਜਾ ਰਿਹਾ ਔਰ ਕ੍ਰਿਟਿਸਿਜ਼ਮ ਹੋ ਰਿਹਾ। ਹੁਣ ਇਸ ਸਾਰੇ ਦੌਰ ਦੇ ਚਲਦੇ ਆ ਔਰ ਜਿਵੇਂ ਅਸੀਂ ਜੋ ਬਾਈਡਨ ਦੀ ਗੱਲ ਤੁਸੀਂ ਕੀਤੀ ਕਿ ਬਣਨ ਤੋਂ ਬਾਅਦ ABC ਨੇ ਉਸ ਨੂੰ ਜੋ ਬਾਈਡਨ ਨੂੰ ਇੰਟਰਵਿਊ ਕੀਤਾ ਔਰ ਜਦੋਂ ਪੁੱਛਿਆ ਗਿਆ ਅੱਡ-ਅੱਡ ਮੁੱਦਿਆਂ ਬਾਰੇ ਔਰ ਜਦੋਂ ਵਲੈਡੀਮੀਰ ਪੁਤਿਨ ਰਸ਼ੀਅਨ ਪ੍ਰੈਜ਼ੀਡੈਂਟ ਬਾਰੇ ਪੁੱਛਿਆ ਗਿਆ ਤਾਂ ਜੋ ਬਾਈਡਨ ਨੇ ਕਿਹਾ ਹੀ ਇਜ਼ ਏ ਕਿਲਰ, ਕਿ ਉਹ ਕਾਤਲ ਹੈ। ਹੁਣ ਇੱਕ ਸਿਟਿੰਗ ਪ੍ਰੈਜ਼ੀਡੈਂਟ ਦਾ ਉਸ ਪ੍ਰਤੀ ਜਿਹੜਾ ਬਰਾਬਰ ਦਾ ਇੱਕ ਮੁਲਕ ਜਿਹੜਾ ਨਿਊਕਲੀਅਰ ਪਾਵਰ ਵੀ ਹੈ ਔਰ ਸਪੇਸ ਪਾਵਰ ਵੀ ਹੈ ਉਹਦੇ ਪ੍ਰੈਜ਼ੀਡੈਂਟ ਨੂੰ ਤੁਸੀਂ ਕਿਲਰ ਕਹਿੰਦੇ ਹੋ। ਲੱਗਣਾ ਤਾਂ ਇਹ ਚਾਹੀਦਾ ਹੈ ਕਿ ਭਾਈ ਰਸ਼ੀਆ ਹਾਲਾਂ ਐਜ਼ ਏ ਪ੍ਰੋਟੈਸਟ ਹੋਰ ਵੀ 1-2 ਘਟਨਾਵਾਂ ਹੋਈਆਂ, ਰਸ਼ੀਆ ਨੇ
ਆਪਣਾ ਐਂਬੈਸਡਰ ਵਾਪਸ ਸੱਦ ਲਿਆ ਸੀ। ਲੇਕਿਨ ਇੰਨੀ ਤੇਜ਼ੀ ਨਾਲ ਜਿਵੇਂ ਹਾਲਾਤ ਬਦਲਦੇ ਨੇ ਔਰ ਕਿਵੇਂ ਤੁਹਾਨੂੰ ਕਈ ਵਾਰ ਥੁੱਕਿਆ ਚੱਟਣ ਦੇ ਵੀ ਮਜਬੂਰ ਹੋਣਾ ਪੈਂਦਾ। ਔਰ ਇਸੇ ਤਰ੍ਹਾਂ ਰਸ਼ੀਆ ਉਹ ਕਿਹੜਾ ਘੱਟ ਹੈ, ਹਾਲਾਂ ਉਹਨੇ ਜਦੋਂ ਕਿਲਰ ਕਿਹਾ ਤਾਂ ਉਹਨੇ ਉਹਦੀ ਹੈਲਥ ਦੀ ਕਾਮਨਾ ਕੀਤੀ। ਮਤਲਬ ਇਹ ਵੀ ਇੱਕ ਜਾਇਬ ਸੀ ਜਾਂ ਇੱਕ ਵਿਅੰਗ ਸੀ ਕਿ ਵੀ ਇਹ ਬੰਦਾ ਬੁੱਢਾ ਆਦਮੀ ਬਿਮਾਰ ਹੈ, ਮੈਂ ਉਹਦੀ ਚੰਗੀ ਸਿਹਤ ਦੀ ਕਾਮਨਾ ਕਰਦਾ। ਪਰ ਨਾਲ ਦੀ ਨਾਲ ਉਹਨੇ ਕੁਛ ਦੇਰ ਬਾਅਦ, ਕਿਉਂਕਿ ਕ੍ਰੀਮੀਆ ਨੀਤੀ, ਯੂਕਰੇਨ ਨੀਤੀ, ਬੈਲਾਰੂਸ ਦਾ ਔਰ ਪਾਈਪਲਾਈਨਸ ਦੇ ਉੱਤੇ ਪਾਬੰਦੀਆਂ, ਇਕਨੋਮਿਕਲ ਸੈਂਕਸ਼ਨ, ਔਰ ਪੁਤਿਨ ਨੇ ਇਹ ਇਮੈਜਿਨ ਕਰਕੇ ਕਿ ਉਹਨੂੰ ਕਿਹਨੂੰ ਸੁਣਾ ਰਿਹਾ, ਪੁਤਿਨ ਟੂ ਵੁੱਡ ਬੀ ਅਗਰੈਸਰਸ will knock their teeth out. Russia-West ties have sunk to post-Cold War lows over Moscow's 2014 annexation of Ukraine's Crimea Peninsula, accusations of Russian meddling in elections, hacking attacks, ਇਹ ਮੈਂ already ਜ਼ਿਕਰ ਕੀਤਾ ਹੈ। ਹੁਣ ਉਹਦੇ 'ਚ ਉਹਨੇ ਕਿਹਾ ਪੁਤਿਨ ਨੇ, in all times same thing happened. Once Russia grew stronger, they found pretext to hamper its development. Putin said, alleging that some critics of Russia who didn't name have argued that it is unfair for it to keep its vast natural riches all to itself. ਉਹਨੇ ਕਿਹਾ ਜੀ ਭਾਵੇਂ ਸਾਡੇ 15 ਟੁਕੜੇ ਕਰ ਦਿੱਤੇ ਗਏ, ਲੇਕਿਨ ਇਹਦੇ ਬਾਵਜੂਦ ਕੁਛ ਉਹ ਤਾਕਤਾਂ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਰਸ਼ੀਆ ਦੇ ਕੋਲ ਬਹੁਤ ਜਿਹੜਾ ਨੈਚੁਰਲ ਰਿਸੋਰਸ ਨੇ ਔਰ ਇੰਨਾ ਕੁਛ ਉਹਦੇ ਕੋਲ ਹੋਣਾ ਨਹੀਂ ਚਾਹੀਦਾ। ਔਰ ਉਹਨਾਂ ਨੇ ਕਿਹਾ ਜੀ ਕੰਟਰੀਜ਼ ਫੋਰਨ ਫੋਰਸ ਡਰੀਮ ਅਬਾਊਟ bidding off pieces of the country's vast territory, warning that Moscow would knock their teeth out if they ever try. ਉਹਨੇ ਕ੍ਰੀਮੀਆ ਦੇ ਹਵਾਲੇ ਨਾਲ ਯੂਕਰੇਨ, ਹਾਲਾਂਕਿ ਯੂਕਰੇਨ ਇੱਕ ਅੱਡ ਮੁਲਕ ਹੈ, ਉਹਨੇ ਕਿਹਾ ਜੀ ਇਹ ਜਿਹੜੇ ਨੇ ਇਹ ਸਾਡੇ ਰਿਸੋਰਸ ਤੇ ਅੱਖ ਰੱਖਦੇ ਨੇ ਔਰ ਅਸੀਂ, ਔਰ ਫਿਰ ਉਹਨੇ ਲੰਬੀ ਚੌੜੀ ਹਿਸਟੋਰੀਕਲ ਬੈਕਗਰਾਊਂਡ ਦਿੱਤੀ ਕਿ ਰਸ਼ੀਅਨ ਜ਼ਾਰ ਅਲੈਗਜ਼ੈਂਡਰ ਥਰਡ ਨੇ ਵੀ ਕਿਹਾ ਸੀ ਕਿ ਐਵਰੀਵਨ ਇਜ਼ ਅਫਰੇਡ ਆਫ ਆਵਰ ਵਾਸਟਨੈਸ, ਕਿ ਜਿੰਨੇ ਅਸੀਂ ਸਾਡਾ ਇਲਾਕਾ ਹੈ ਔਰ ਜਿੰਨਾ ਲੰਬਾ ਚੌੜਾ ਅਸੀਂ ਸਾਡੇ ਕੋਲ ਇਹ ਹੈ ਖੇਤਰ, ਉਸ ਦੇ ਉੱਤੇ ਹਰ ਕੋਈ ਦੁਸ਼ਮਣ ਹੈ। ਔਰ ਉਹਨੇ ਫਿਰ ਪੂਰਾ ਕੇਸ ਬਿਲਡ ਕੀਤਾ ਕਿ ਬਈ ਅਸੀਂ ਜਿਹੜਾ ਡਿਫੈਂਸ ਲਈ ਸਾਡੇ ਕੋਲ ਹੁਣ 27 ਟਾਈਮਸ ਫਾਸਟਰ ਦੈਨ ਦਾ ਸਪੀਡ ਆਫ ਦਾ ਸਾਊਂਡ ਐਵਨਗਾਰਡ ਜਿਹੜੇ ਨੇ ਉਹ ਆ ਗਏ ਨੇ, ਫਿਰ ਸੋਵੀਅਤ ਬਿਲਟ ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲਸ ਇਹ ਉਹ। ਸੋ ਮਤਲਬ ਰਸ਼ੀਆ ਨੇ ਵੀ ਸਿੱਧਾ ਇਹਦਾ ਜਵਾਬ ਦਿੱਤਾ ਹੈ। ਔਰ ਹੁਣ ਜਿਹੜੀ ਖਬਰ ਨੇ ਬਹੁਤ ਸਾਰਿਆਂ ਨੂੰ ਹੈਰਾਨ ਵੀ, ਕਿਉਂਕਿ ਲੱਗਦਾ ਸੀ ਕਿ ਵੀ ਰਸ਼ੀਆ ਦਾ ਇੰਨਾ ਐਕਸਟ੍ਰੀਮ ਸਟੈਂਡ ਹੈ। ਬਾਈਡਨ ਨੇ ਆਲਰੇਡੀ ਪਬਲਿਕਲੀ ਕਿਲਰ ਕਿਹਾ ਕਿ ਕਦੇ ਇਹ ਮਿਲ ਵੀ ਸਕਣਗੇ ਜਾਂ ਰਸ਼ੀਆ ਅਮਰੀਕਾ ਜਿਨ੍ਹਾਂ ਨੇ ਪੋਲਸ ਅਪਾਰਟ ਲਾਈਨ ਲਈ ਹੋਈ ਹੈ। ਲੇਕਿਨ ਜਿਵੇਂ ਪੋਲੀਟਿਕਸ ਦੇ ਵਿੱਚ ਸਭ ਕੁਝ ਪੋਸੀਬਲ ਹੈ। ਔਰ ਹੁਣ ਇਹ ਖਬਰ ਹੈ ਕਿ 16 ਜੂਨ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਔਰ ਅਮਰੀਕਾ ਦੇ ਪ੍ਰੈਜ਼ੀਡੈਂਟ ਔਰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲੈਡੀਮੀਰ ਪੁਤਿਨ ਜਿਹੜੇ ਨੇ ਉਹ ਜਿਨੀਵਾ ਦੇ ਵਿੱਚ ਜਿਹੜਾ ਸਵਿਟਜ਼ਰਲੈਂਡ 'ਚ ਹੈ ਉਹਨਾਂ ਦੀ ਮੁਲਾਕਾਤ ਹੋਏਗੀ। ਔਰ ਇਹ ਹਾਲਾਂਕਿ ਮੀਡੀਆ ਨੇ ਵੀ ਇਹੀ ਟਾਈਟਲ ਦਿੱਤਾ ਹੈ ਕਿ ਬਾਈਡਨ ਪੁਤਿਨ ਸਮਿਟ ਔਕਵਰਡ ਕਨਵਰਸੇਸ਼ਨ ਲੂਮਸ ਇਨ ਜਿਨੀਵਾ। ਕੀ ਕਨਵਰਸੇਸ਼ਨ ਹੋਏਗੀ ਹੋਰ ਤਾਂ ਪਤਾ ਨਹੀਂ, ਔਕਵਰਡ ਹੋਏਗੀ। ਹਾਲਾਂ ਈਵਨ ਜਦੋਂ ਇਹ ਸਮਿਟ ਜਾਂ ਮੀਟਿੰਗ ਦਾ ਵੀ ਐਲਾਨ ਹੋਇਆ ਤੇ ਅਮਰੀਕਾ ਦੇ ਪ੍ਰੋਮੀਨੈਂਟ ਰਿਪਬਲਿਕਨ ਸੈਨੇਟਰ ਨੇ ਬੈਨ ਸੈਸੀ, ਉਹਨਾਂ ਦੀ ਨਾਲ ਦੀ ਨਾਲ ਸਟੇਟਮੈਂਟ ਆਈ, ਵੀ ਆਰ ਰਿਵਾਰਡਿੰਗ ਪੁਤਿਨ ਵਿਦ ਸਮਿਟ, ਕਿ ਵੀ ਇੱਕ ਪਾਸੇ ਅਸੀਂ ਕਾਤਲ ਵੀ ਉਹਨੂੰ ਕਿਹਾ ਔਰ ਸਾਨੂੰ ਪਤਾ ਉਹ ਕਿੰਨਾ ਖਰਾਬਾ ਕਰ ਰਿਹਾ, ਹੁਣ ਉਹਨੂੰ ਅਸੀਂ ਇਨਾਮ ਦੇ ਰਹੇ ਹਾਂ ਉਹਦੇ ਨਾਲ ਮੁਲਾਕਾਤ ਕਰਕੇ। ਔਰ ਉਹਦੇ 'ਚ ਉਹਨੇ ਰੀਜ਼ਨ ਦਿੱਤਾ ਸੈਨੇਟਰ ਬੈਨ ਸਾਸੀ ਨੇ, ਉਹਨਾਂ ਨੇ ਕਿਹਾ ਪੁਤਿਨ ਇੰਪ੍ਰਿਜ਼ਨਡ ਅਲੈਗਜ਼ਾਈ ਨੈਵਨਲੀ and his puppet Lukashenko hijacked a plane to get Roman Protasevich, ਇਹ ਜਿਹੜਾ ਡਿਸੀਡੈਂਟ ਜਰਨਲਿਸਟ ਫੜਿਆ ਉਹਦਾ, ਔਰ ਇਹ ਅਲੈਗਜ਼ੈਂਡਰ ਲੁਕਾਨਿਓ ਇਹ ਬੈਲਾਰੂਸ ਦਾ ਪ੍ਰੈਜ਼ੀਡੈਂਟ ਹੈ, ਕਿ ਵੀ ਇਹ ਜਿਹੜਾ ਉਹਨੂੰ ਇੰਪ੍ਰਿਜ਼ਨ ਕੀਤਾ ਅਲੈਕਸਾਈ ਨੋਵੈਨਲੀ, ਪਹਿਲਾਂ ਸੀ ਡਿਸੀਡੈਂਟ ਜਿਹਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਵਾਪਸ ਹੋ ਗਿਆ ਫਰਾਂਸ ਦੇ ਵਿੱਚ ਉਹਦਾ ਇਲਾਜ ਹੋਇਆ, ਪਰ ਉਹਨੇ ਫੜਿਆ ਹੋਇਆ। ਉਹਨਾਂ ਨੇ ਕਿਹਾ ਪੁਤਿਨ instead of treating Putin like a gangster who fears his own people, we are giving him his treasured Nord Stream 2 pipeline, ਕਿਉਂਕਿ 2-3 ਦਿਨ ਪਹਿਲਾਂ ਹੀ ਅਮਰੀਕਾ ਨੇ ਫੈਸਲਾ ਕੀਤਾ ਹੈ ਕਿ ਨੋਰਡ ਸਟਰੀਮ 2 ਪਾਈਪਲਾਈਨ ਜਿਹਦੇ ਤੇ ਸੈਂਕਸ਼ਨਸ ਲੱਗੀਆਂ ਸੀ ਵੀ ਉਹ ਖੋਲ੍ਹ ਦਿੱਤੀ। ਉਹਨੇ ਕਿਹਾ ਇਸ ਗੈਂਗਸਟਰ ਨੂੰ
ਅਸੀਂ ਖਜ਼ਾਨਾ ਦੇ ਰਹੇ ਹਾਂ ਐਂਡ ਲੈਜੀਟਿਮਾਈਜ਼ਿੰਗ ਹਿਸ ਐਕਸ਼ਨਸ ਵਿਦ ਅ ਸਮਿਟ। ਉਹਨੇ ਕਿਹਾ ਜੀ ਹੁਣ ਉਹਦੇ ਨਾਲ ਮਿਲ ਕੇ ਅਸੀਂ ਉਸ ਗੈਂਗ ਮਾਸਟਰ ਨੂੰ ਜਿਹੜਾ ਉਹ ਲੀਗੈਲਿਟੀ ਦੇ ਰਹੇ ਹਾਂ ਜਾਂ ਉਸ ਨੂੰ ਅਸੀਂ ਲੈਜੀਟਿਮਾਈਜ਼ ਕਰ ਰਹੇ ਹਾਂ। ਹੁਣ ਮੀਡੀਆ ਦੇ ਵਿੱਚ ਤਾਂ ਚਲੋ ਆਪਣੇ ਹਰ ਕੋਈ ਆਪੋ ਆਪਣੇ ਖੈਮੇ ਦੇ ਲਿਹਾਜ਼ ਨਾਲ ਦੇਖ ਰਿਹਾ ਵੀ ਕੀ ਹੈ, ਪਰ ਜਿਹੜੇ ਹੁਣ ਇਸ਼ੂ ਇੰਨੇ ਕੁ ਜ਼ਿਆਦਾ ਨੇ ਔਰ ਮੀਡੀਆ 'ਚ ਇਹ ਚਰਚਾ ਹੈ ਕਿ ਵੀ ਕੀ ਗੱਲ ਹੋਏਗੀ ਜਿਹੜੀ ਸ਼ਾਰਟ ਲਿਸਟ ਹੈ ਆਰਮਸ ਕੰਟਰੋਲ, ਕਿਉਂਕਿ ਰਸ਼ੀਆ ਨੇ ਆਪਣੀ ਨਿਊਕਲੀਅਰ ਕੈਪੇਬਿਲਿਟੀ ਬਹੁਤ ਵਧਾਈ ਹੈ। ਕਲਾਈਮੇਟ ਚੇਂਜ ਇਹ ਤਾਂ ਚਲੋ ਗਲੋਬਲ ਇਸ਼ੂ ਹੈ। ਰਸ਼ੀਅਨ ਮਿਲਟਰੀ ਇਨਵੋਲਵਮੈਂਟ ਇਨ ਯੂਕਰੇਨ, ਕ੍ਰੀਮੀਆ ਦਾ ਇਸ਼ੂ ਜਿਹਦੇ ਤੇ ਸੈਂਕਸ਼ਨਸ ਲੱਗੀਆਂ। ਰਸ਼ੀਆ ਸਾਈਬਰ ਹੈਕਿੰਗ ਐਕਟੀਵਿਟੀਜ਼ ਜਿਹੜਾ ਜ਼ਾਹਰ ਹੈ ਬਾਈਡਨ ਨੇ ਵੀ ਚਾਰਜ ਲਾਇਆ, ਡੈਮੋਕ੍ਰੇਟਾਂ ਨੇ ਵੀ ਲਾਇਆ, ਇਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਸ਼ਨਸ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ, ਇਨਕਲੂਡਿੰਗ ਦਾ 2020 ਸੋਲਰ ਵਿੰਡਸ ਅਟੈਕ ਔਨ US ਗਵਰਨਮੈਂਟ, ਇਹ ਵੀ ਚਾਰਜ ਹੈ ਸੋਲਰ ਵਿੰਡ ਦਾ, ਐਂਡ ਪ੍ਰਾਈਵੇਟ ਕੰਪਿਊਟਰ ਨੈਟਵਰਕਸ ਐਂਡ ਦਾ ਅਟੈਂਪਟਡ ਪੋਇਜ਼ਨਿੰਗ ਐਂਡ ਜੇਲਿੰਗ ਆਫ ਰਸ਼ੀਅਨ ਡਿਸੀਡੈਂਟ ਅਲੈਗਜ਼ਾਈ ਨੈਵਲਨੀ, ਇਹਦਾ ਵੀ ਅਸੀਂ ਜ਼ਿਕਰ ਕੀਤਾ। ਔਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਦੇ ਵਿੱਚ ਇਹ ਗੱਲ ਕਿੱਧਰ ਜਾਏਗੀ ਇਹ ਤਾਂ ਪਤਾ ਨਹੀਂ ਹੈ, ਕਿਉਂਕਿ ਆਲਰੇਡੀ ਜਿਹੜਾ ਦੋਨਾਂ ਨੇ ਐਕਸਟ੍ਰੀਮ ਪੋਜੀਸ਼ਨਸ ਲਈਆਂ ਹੋਈਆਂ ਸੀ। ਅਮਰੀਕਾ ਨੇ ਸੈਂਕਸ਼ਨਸ ਲਾਈਆਂ ਵੀ ਔਰ ਉਹਨੂੰ ਵੇਵ ਵੀ ਕੀਤਾ, ਜਿਵੇਂ ਅਸੀਂ ਇਹ ਸਟ੍ਰੀਮ 2 ਪਾਈਪਲਾਈਨ ਦੇ ਹਵਾਲੇ ਨਾਲ ਦੇਖਿਆ। ਔਰ ਇਸ ਸਾਰੇ ਦੇ ਚਲਦਿਆਂ ਇਹ ਅਨਪ੍ਰੈਡਿਕਟੇਬਿਲਿਟੀ ਹੈ ਵੀ ਉਹਦੇ 'ਚੋਂ ਸਮਿਟ 'ਚੋਂ ਕੀ ਨਿਕਲੇਗਾ, ਪਰ ਈਵਨ ਸਮਿਟ ਹੋ ਜਾਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਜਿਹਨੂੰ ਤੁਸੀਂ ਕਿਲਰ ਕਹਿ ਰਹੇ ਹੋ ਇਹ ਹੈ ਜਦੋਂ ਤੁਸੀਂ ਆਪਣੀ ਪੋਲੀਟਿਕਸ ਦਾ ਧੁਰਾ ਤੁਹਾਡਾ ਕਿਤੇ ਹੈ ਔਰ ਖਿਲਰ ਤੁਸੀਂ ਕਿੱਥੋਂ ਤੱਕ ਗਏ ਹੋ। ਮਿਡਲ ਈਸਟ ਨੇ ਵੀ ਅਮਰੀਕਾ ਨੂੰ ਦੱਸ ਦਿੱਤਾ ਹੈ ਕਿ ਵੀ ਰਸ਼ੀਆ ਇਜ਼ ਏ ਪਾਵਰ ਜਿਹਨੂੰ ਤੁਸੀਂ ਡਿਸਮਿਸ ਨਹੀਂ ਕਰ ਸਕਦੇ, ਕਿਉਂਕਿ ਰਸ਼ੀਆ ਔਰ ਚੀਨ ਨੇ ਮਿਲ ਕੇ ਜਿਹੜਾ ਇਹ ਪ੍ਰੈਸ਼ਰ ਵੀ ਬਿਲਡ ਕੀਤਾ। ਚਾਈਨਾ ਦੇ ਹਵਾਲੇ ਨਾਲ ਵੀ ਇਹ ਗੱਲ ਸਾਹਮਣੇ ਆਈ। ਅਫਗਾਨਿਸਤਾਨ ਜਿਹਦਾ ਅਸੀਂ ਜ਼ਿਕਰ ਵੀ ਕਰਾਂਗੇ ਕਿ ਵੀ ਪਾਕਿਸਤਾਨ ਦੇ ਨਾਲ ਵੀ ਕਿਵੇਂ ਕੈਰਟ ਐਂਡ ਸਟਿਕ ਪਾਲਿਸੀ ਅਮਰੀਕਾ ਖੇਡ ਰਿਹਾ ਹੈ, ਕਿਉਂਕਿ ਅਫਗਾਨਿਸਤਾਨ ਦੇ ਜਿਹੜੀ ਸੋਵੀਅਤ ਯੂਨੀਅਨ ਦੀ ਜਿਹੜੀ ਕਬਰ ਅਫਗਾਨਿਸਤਾਨ 'ਚ ਅਮਰੀਕਾ ਨੇ ਬਣਾਈ, ਕਿਉਂਕਿ ਅਫਗਾਨਿਸਤਾਨ 'ਚ ਜੰਗ ਹਾਰਨ ਤੋਂ ਬਾਅਦ ਹੀ ਸੋਵੀਅਤ ਯੂਨੀਅਨ 15 ਸੂਬਿਆਂ 'ਚ ਟੁੱਟਿਆ ਔਰ ਰਸ਼ੀਆ ਜਿਹੜਾ ਹੁਣ ਰਹਿ ਗਿਆ ਉਹਨੂੰ ਲੱਗਦਾ ਵੀ ਉਹੀ ਅਫਗਾਨਿਸਤਾਨ ਅਲਟੀਮੇਟਲੀ ਜਿਹੜਾ ਖੂਹ ਸਾਡੇ ਲਈ ਪੱਟਿਆ ਸੀ ਅਸੀਂ ਤੁਹਾਨੂੰ ਵੀ ਉਹਦੇ 'ਚ ਧੱਕਣਾ ਹੈ। ਔਰ ਇਹੀ ਕਾਰਨ ਹੈ ਕਿ ਜੋ ਇਹਨਾਂ ਦੇ ਵਿਦਡਰਾਅਲ ਹੋ ਰਹੀ ਹੈ 9/11 ਤੱਕ ਕੰਪਲੀਟ ਹੋ ਜਾਏਗੀ, ਉਹਦੇ 'ਚ ਵੀ ਰਸ਼ੀਆ ਇੱਕ ਪਾਵਰ ਬਣ ਕੇ, ਔਰ ਇਹੀ ਕਾਰਨ ਸੀ ਕਿ ਜਿਹੜੀ ਤਾਲਿਬਾਨ ਨਾਲ ਅਮਰੀਕਾ ਦੀ ਗੱਲਬਾਤ ਵੀ ਹੋਈ ਉਹਦੇ 'ਚ ਬੀਜਿੰਗ ਵੀ ਇਨਵੋਲਵ ਹੈ, ਉਹਦੇ 'ਚ ਰਸ਼ੀਆ ਵੀ ਇਨਵੋਲਵ ਐਂਡ ਆਫ ਕੋਰਸ ਪਾਕਿਸਤਾਨ ਜਿਹਦੇ ਚੀਨ ਨਾਲ ਬਹੁਤ ਵਧੀਆ ਸਬੰਧ ਨੇ, ਰਸ਼ੀਆ ਨੇ ਵੀ ਉਹਦੇ ਵੱਲ ਝੁਕਾਅ ਕੀਤਾ ਔਰ ਤਾਲਿਬਾਨ ਦੇ ਉੱਤੇ ਵੀ ਉਹਦਾ ਇਨਫਲੂਐਂਸ ਹੈ, ਉਹਨੇ ਗੱਲਬਾਤ ਸੈਂਟਰਲ ਰੋਲ ਪਲੇ ਕੀਤਾ। ਸੋ ਇਹ ਸਾਰੀਆਂ ਬਦਲ ਰਹੀਆਂ ਸਿਚੁਏਸ਼ਨਸ ਦੇ ਵਿੱਚ ਅਸੀਂ ਜਦੋਂ ਸਿੱਖ ਫੈਕਟਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਬਹੁਤ ਵਾਰ ਸਾਡੇ ਵੀਰਾਂ ਨੂੰ ਲੱਗਦਾ ਕੁਛ ਨੂੰ ਕਿ ਜੀ ਅਸੀਂ ਟੂ ਮੱਚ ਜਿਹੜਾ ਦੂਸਰੇ ਪਾਸੇ ਇੰਟਰਨੈਸ਼ਨਲ ਗੱਲ ਕਰਦੇ ਹਾਂ। ਇਹ ਜਿਹੜੀਆਂ ਚੇਂਜਸ ਨੇ ਕਿਤੇ ਵੀ ਕੋਈ ਕੌਮ ਔਰ ਖ਼ਾਸ ਤੌਰ 'ਤੇ ਮਾਈਨੋਰਿਟੀ ਕੌਮ ਛੋਟੀ ਜਿਹੀ ਉਹ ਆਪਣੇ ਬਲਬੂਤੇ ਦੇ ਉੱਤੇ ਵੱਡੀ ਪਾਵਰ ਨੂੰ ਜਿਹੜਾ ਉਹਨੂੰ ਡਰੈਗ ਤਾਂ ਕਰ ਸਕਦੀ ਹੈ, ਲਗਾਤਾਰਤਾ ਨਾਲ ਚੈਲੰਜ ਕਰਦੀ ਰਹਿ ਸਕਦੀ ਹੈ, ਪਰ ਆਪਣੇ ਨਤੀਜੇ 'ਤੇ ਪਹੁੰਚਣ ਦੇ ਲਈ ਜਿਹੜੀ ਜੀਓ ਪੋਲੀਟਿਕਸ ਹੈ, ਚੇਂਜ ਇਨ ਪੋਲੀਟੀਕਲ ਸਿਸਟਮ ਹੈ ਉਸ ਖਿੱਤੇ ਦਾ, ਉਹ ਬਹੁਤ ਵੱਡਾ ਰੋਲ ਅਦਾ ਕਰਦਾ। ਸੋ ਅਸੀਂ ਇਸ ਸਾਰੇ ਨੂੰ ਇੰਪੋਰਟੈਂਟ ਸਮਝਦੇ ਹਾਂ ਕਿ ਇਹ ਰਸ਼ੀਅਨ ਚਾਈਨੀਜ਼ ਇਹ ਸਾਰੀ ਔਰ ਉਹਦੇ ਨਾਲ ਪਾਕਿਸਤਾਨ ਔਰ ਉੱਥੇ ਗੁਆਂਢ ਦੇ ਵਿੱਚ ਹੋ ਰਹੀਆਂ ਜਿਹੜੀਆਂ ਸਾਰੀਆਂ ਹੀ ਐਕਟੀਵਿਟੀਜ਼ ਨੇ ਇਹ ਖਾਲਿਸਤਾਨ ਦੀ ਆਜ਼ਾਦੀ ਵੀ ਕਸ਼ਮੀਰ ਦੀ ਆਜ਼ਾਦੀ ਵੀ ਉਹਨਾਂ ਦੇ ਲਈ ਕਿਤੇ ਨਾ ਕਿਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਰਾਹ ਪੱਧਰਾ ਕਰ ਰਹੀਆਂ ਨੇ। ਔਰ ਅਮਰੀਕਾ ਵੀ ਜਿਹਨੇ ਬਿਲਕੁਲ ਅੱਖਾਂ ਬੰਦ ਕਰਕੇ ਭਾਰਤ ਦੇ ਪਿੱਛੇ ਆਪਣਾ ਵੇਟ ਸੁੱਟਿਆ ਹੋਇਆ ਸੀ ਸਿਰਫ ਤੇ ਸਿਰਫ ਚਾਈਨਾ ਨੂੰ ਨਕਾਰਨ ਦੇ ਲਈ, ਉਹ ਵੀ ਇੱਕ ਸਟੇਜ ਆਏਗੀ ਕਿ ਅਮਰੀਕਾ ਨੂੰ ਵੀ ਲੱਗੇਗਾ ਕਿ ਇਹ ਲੂਜ਼ਿੰਗ ਗੇਮ ਹੈ। ਉਹ ਭਾਰਤ ਜਿਹਦੀ ਆਪਣੀ ਇਕੋਨਮੀ ਡੁੱਬ ਰਹੀ ਹੈ, ਜਿਹੜਾ ਬਿਲਕੁਲ ਫੇਲ ਹੋਇਆ ਹੈ। ਜੇ ਚੀਨ ਦਾ ਟਾਕਰਾ ਕਰਨ ਦਾ ਮੌਕਾ ਆਇਆ ਤਾਂ ਅਸੀਂ ਦੇਖਦੇ ਹਾਂ ਕਿ ਕਿਵੇਂ 1000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਗਵਾ ਕੇ ਵੀ ਮੂੰਹ ਵੀ ਨਹੀਂ ਕੱਢਿਆ ਹੈ ਕਿ ਜੀ ਇਹ ਚੀਨ ਨੇ ਲਈ ਆ। ਉਹ ਕਹਿੰਦਾ ਨਾ ਕੋਈ ਆਇਆ ਨਾ ਕੋਈ ਗਏ, ਮੋਦੀ ਕਹਿ ਰਿਹਾ। ਸੋ ਸਾਡੇ ਲਈ ਇਹ ਦਿਲਚਸਪੀ ਦਾ ਵਾਇਜ਼ ਹੈ
ਜੋ ਤਬਦੀਲੀਆਂ ਇਸ ਲੈਵਲ ਤੇ ਹੋ ਰਹੀਆਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।